Viewers, welcome back to News TV 84। ब्रेक तो बाद भी ऐसी सिख स्कॉलर सरदार गुरतेज ਸਿੰਘ ਜਿਨ੍ਹਾਂ ਆਪਣੇ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ। ਜੀ ਵੀਰ ਜੀ, ਬ੍ਰੇਕ ਤੋਂ ਪਹਿਲਾਂ ਤਾਂ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ, ਪਰ ਬ੍ਰੇਕ ਤੋਂ ਬਾਅਦ ਅਸੀਂ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਇਹ ਸਰਕਾਰ ਬੀਜੇਪੀ ਦੀ ਸਰਕਾਰ ਆਈ ਹੈ ਭਾਰਤ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਨੇ ਜਿਵੇਂ ਮੁਸਲਮਾਨ, ਸਿੱਖ, ਈਸਾਈ, ਦਲਿਤ ਆਦਿ ਨੂੰ ਇਸ ਵੇਲੇ ਕੀ ਕਰਨਾ ਚਾਹੀਦਾ ਹੈ? सवाल जिहड़ा है सारे दे सामने जदों तो ये शुरू हुई है बीजेपी की चढ़त और इलैक्शनस शुरू होए, प्रोपेगेंडा शुरू होया जी, उदों दा लोकां दे सामने जी सवाल ये है कि इन्हां दी घट गिनतियां दे बारे अप्रोच की है। हाँ जी, ये किस तरह नाल घट गिनतियां नूं समझदे ने। जे तां तुसीं पेपरा आदि दे विच देखो तां क्रिश्चनां दे उत्ते हमले होए, उत्थे चर्च नूं तोड़िया गया, बंदियां नूं रेवरेंड स्टाइन वर्गियां नूं मारिया गया, नन्स दे उत्ते जुल्म होए जिहड़े कह नहीं सकते, आपां आम लोकां दे विच खड़ के गल नहीं कर सकते, इस तरह के जुल्म होए। जे तुसीं देखो दूसरियां वल मुसलमानां वल तां वडोदरा ते तुसीं आ सारा कुछ जिहड़ा इन्हां दे अग लगण तो बाद ट्रेन नूं 2002 ਦੇ ਵਿੱਚ ਹੋਇਆ, ਉਹ ਸਾਰਾ ਕੁਝ ਤੁਹਾਡੇ ਸਾਹਮਣੇ ਹੈ। ਹਾਂਜੀ, ਮੁਜ਼ੱਫਰਨਗਰ ਦੇ ਦੰਗੇ ਜਿਹੜੇ ਆ ਉਹ ਅੱਜ ਸਾਨੂੰ ਸਾਰੇ ਯਾਦ ਹੈ ਜੀ। ਤੇ ਜੇ ਤੁਸੀਂ ਸਿੱਖਾਂ ਵੱਲ ਦੇਖੋ ਤਾਂ ਸਿੱਖਾਂ ਦੇ ਇਹਨਾਂ ਨੇ ਇੱਕ ਹੋਰ ਸਟ੍ਰੈਟਜੀ ਬਣਾਈ ਹੋਈ ਹੈ ਜਿਹੜੀ ਕਿ 10 ਦਸੰਬਰ 1984 ਨੂੰ ਨਾਨਾ ਦੇਸ਼ਮੁਖ ਨੇ ਜੋ ਪੱਤਰ ਜਾਰੀ ਕੀਤਾ ਸੀ, RSS ਦਾ ਵੱਡਾ ਕਾਰਕੁਨ ਸੀ ਔਰ ਇਹ ਨੀਤੀ ਪੱਤਰ ਜਾਰੀ ਕੀਤਾ ਸੀ, ਉਸ ਤੋਂ ਜ਼ਾਹਰ ਹੈ ਉਹ ਸਿੱਖਾਂ ਨੂੰ ਆਪਣੇ ਵਿੱਚ ਜਜ਼ਬ ਕਰ ਲੈਣਾ ਚਾਹੁੰਦੇ ਨੇ ਜੀ। ਇਹਨਾਂ ਦੇ ਵਿਚਾਰਧਾਰਾ ਬਦਲ ਕੇ ਇਹਨਾਂ ਦੇ ਅਕਾਲ ਤਖਤ ਔਰ ਇਹਨਾਂ ਦੇ ਗੁਰਦੁਆਰਿਆਂ ਦੇ ਉੱਤੇ ਕਬਜ਼ਾ ਕਰਕੇ ਇਹਨਾਂ ਦੇ ਵਿੱਚ ਸਹਿਜੇ ਆਪਣੇ ਫੈਲਾ ਕੇ ਆਪਣੇ ਵਿਚਾਰਧਾਰਾ ਇਹਨਾਂ ਦੇ ਉੱਤੇ ਕਬਜ਼ਾ ਕਰ ਲੈਣਾ ਚਾਹੁੰਦੇ ਨੇ। ਇਸ ਤਰ੍ਹਾਂ ਨਾਲ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਨੇ। ਔਰ ਹੁਣ ਜਿਹੜਾ ਜਾਪਦਾ ਮੈਨੂੰ ਇੱਥੇ ਹੈਦਰਾਬਾਦ ਦੇ ਵਿੱਚ ਇਹਨਾਂ ਨੇ ਜਿਹੜੇ ਦੰਗੇ ਹੋਏ ਨੇ, ਸਿੱਖਾਂ ਤੇ ਮੁਸਲਮਾਨਾਂ ਦਾ ਕੋਈ ਆਪਸ ਦੇ ਵਿੱਚ ਵੈਰ ਵਿਰੋਧ ਨਹੀਂ, ਨਾ ਮੁਸਲਮਾਨ ਉੱਥੇ ਰਾਜ ਕਰ ਰਹੇ ਨਾ ਸਿੱਖ ਰਾਜ ਕਰ ਰਹੇ, ਕਿਸੇ ਦੇ ਬਰਖਲਾਫ ਇੱਕ ਦੂਸਰੇ ਦੀ ਕੋਈ ਨਾਰਾਜ਼ਗੀ ਨਹੀਂ ਜੀ। ਤੇ ਲੇਕਿਨ ਫਿਰ ਵੀ ਉੱਥੇ ਇਹ ਦੰਗੇ ਕਰਵਾਏ ਗਏ, ਕਿਸੇ ਨੇ ਦੇਖਿਆ ਨਹੀਂ ਕਿ ਕੌਣ ਅੱਗ ਲਾ ਰਿਹਾ ਨਿਸ਼ਾਨ ਸਾਹਿਬ ਨੂੰ, ਤੇ ਲੇਕਿਨ ਇਹ ਮਸ਼ਹੂਰ ਕਰ ਦਿੱਤਾ ਗਿਆ, ਪ੍ਰਚਲਿਤ ਕਰ ਦਿੱਤਾ ਗਿਆ ਕਿ ਮੁਸਲਮਾਨਾਂ ਨੇ ਅੱਗ ਲਾਈ ਹੈ ਔਰ ਇਸ ਤਰ੍ਹਾਂ ਹੀ ਦੰਗੇ ਇਹਨਾਂ ਨੇ ਕੀਤੇ। ਇਹ ਜਿਹੜੀਆਂ ਸਾਰੀਆਂ ਇਹ ਹੁਣ ਇਹ ਚਾਹੁੰਦੇ ਨੇ, ਇਸ ਤੋਂ ਪਹਿਲਾਂ ਇਹ ਚਿੱਟੀ ਸਿੰਘਪੁਰਾ ਦੇ ਵਿੱਚ ਸਿੱਖਾਂ ਨੂੰ ਕਤਲ ਕਰਕੇ ਮੁਸਲਮਾਨਾਂ ਦੇ ਨਾਂ ਲਾ ਕੇ ਔਰ ਫਿਰ ਉਸ ਦੇ ਬਦਲੇ ਮੁਸਲਮਾਨਾਂ ਨੂੰ ਕਤਲ ਕਰਕੇ ਇਹ ਆਪਣੀ ਸਟ੍ਰੈਟਜੀ ਜ਼ਾਹਰ ਕਰ ਚੁੱਕੇ ਨੇ। ਉਸ ਵੇਲੇ ਵੀ ਹਿੰਦੁਸਤਾਨ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਦਾ ਰਾਜ ਸੀ ਔਰ ਉਹ NDA ਦੀ ਸਰਕਾਰ ਸੀ ਜੀ। ਸੋ ਉਸ ਵੇਲੇ ਤਾਂ ਇਹਨਾਂ ਦੇ ਕੋਲ ਬਹੁਤੀ ਸ਼ਕਤੀ ਨਹੀਂ ਸੀ। ਹਾਂਜੀ, ਹੁਣ ਇਹਨਾਂ ਕੋਲ ਸ਼ਕਤੀ ਬਹੁਤ ਜ਼ਿਆਦਾ ਆ ਗਈ ਹੈ, ਮੁਕੰਮਲ ਇਹ ਜੋ ਮਰਜ਼ੀ ਜੋ ਚਾਹਣ ਇਹ ਕਰ ਸਕਦੇ ਨੇ। ਹਾਂਜੀ, ਸੋ ਇਹਨਾਂ ਦੀ ਜਿਹੜੀ ਹੈ ਇਸ ਸ਼ਕਤੀ ਨੂੰ ਦੇਖ ਕੇ, ਇਹਨਾਂ ਦੇ ਰੁਝਾਨ ਨੂੰ ਦੇਖ ਕੇ, ਇਹਨਾਂ ਦੀ ਫਲਸਫੇ ਨੂੰ ਦੇਖ ਕੇ, RSS ਦੇ ਫਲਸਫੇ ਨੂੰ ਦੇਖ ਕੇ, ਤੇ ਇਹ ਸਾਰਾ ਕੁਝ ਸੋਚ ਕੇ ਲੋਕਾਂ ਨੂੰ ਆਪਣੀ ਸਟ੍ਰੈਟਜੀ ਬਣਾਉਣੀ ਚਾਹੀਦੀ ਹੈ। ਹਾਂਜੀ, ਹੁਣ ਜੇ ਸਿੱਖ ਇਸ ਮਸਲੇ ਦੇ ਵਿੱਚ ਦੇਖੋ, ਸਾਡਾ ਤਾਂ ਸਿਧਾਂਤ ਹੈ ਵੀ ਅਸੀਂ ਸਾਰਿਆਂ ਦੇ ਨਾਲ ਮਿਲ ਕੇ ਰਹਿਣਾ ਹੈ, ਸਭ ਕੋ ਮੀਤ ਹਮ ਆਪਣਾ ਕੀਨਾ ਹਮ ਸਭਨਾ ਕੇ ਸਾਜਨ। ਸਾਨੂੰ ਇਹਨਾਂ ਨੇ ਮੰਦਿਰ ਬਣਾਉਣ ਵਾਸਤੇ ਜਿਸ ਵੇਲੇ ਗਏ ਨੇ ਇੱਥੇ ਅਯੋਧਿਆ ਦੇ ਵਿੱਚ, ਤਾਂ ਬਾਦਲ ਦਲ ਨੇ ਇਹਨਾਂ ਦੇ ਨਾਲ ਇੱਕ ਸਿੱਖਾਂ ਦਾ ਜਥਾ ਵੀ ਭੇਜਿਆ। ਇਹੋ ਜਿਹੀਆਂ ਗੱਲਾਂ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ। ਅਸੀਂ ਇੱਕ ਮਾਈਨੋਰਿਟੀ ਦੂਸਰੀ ਦੇ ਬਰਖਲਾਫ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਇਹਨਾਂ ਦੇ ਬਰਖਲਾਫ ਨਾ ਭੁਗਤੇ ਔਰ ਨਾ ਇੱਕ ਦੂਸਰੇ ਦੇ ਨਾਲ ਸਾਡੀ ਲੜਾਈ ਹੋਵੇ। ਇਹ ਸਾਨੂੰ ਸਾਰਿਆਂ ਨੂੰ ਰਲ ਕੇ ਦੇਖਣਾ ਪਏਗਾ ਔਰ ਸਾਰਿਆਂ ਨੂੰ ਇਹ ਦੇਖਣਾ ਪਏਗਾ ਕਿ ਸਾਂਝਾ ਦੁਸ਼ਮਣ ਕੌਣ ਹੈ। ਇਹ ਇਹਨਾਂ ਦੀ ਉਹ ਫਲਸਫਾ ਹੈ ਜਿਹੜਾ ਕਿ ਹਿੰਦੂ ਤੱਤ ਤੋਂ ਆਉਂਦਾ ਹੈ, ਜਿਹੜਾ ਕਿ ਸਿੱਧਾ ਮਨੂ ਸਮ੍ਰਿਤੀ ਤੋਂ ਆਉਂਦਾ ਹੈ, ਜਿਹੜਾ ਕਿ ਬਹੁਤ ਸਾਰੇ ਜਿਹੜੇ ਮੈਜੋਰਿਟੀ ਦੇ ਲੋਕ ਹਨ, ਉਹ ਗਿਣਤੀ ਦੇ ਲੋਕ ਹਨ ਜਿਨ੍ਹਾਂ ਦੇ ਵਿੱਚ ਇਹ ਦਲਿਤ ਵੀ ਸ਼ਾਮਲ ਹਨ। ਇਹਨਾਂ ਸਾਰਿਆਂ ਦੇ ਉੱਤੇ ਜ਼ੋਰ ਜ਼ਬਰ ਨਾਲ ਰਾਜ ਕਰਨਾ ਚਾਹੁੰਦਾ ਹੈ। ਇਸ ਫਲਸਫੇ ਦੇ ਬਰਖਲਾਫ ਸਾਨੂੰ ਇਹਨਾਂ ਦੀ ਜਿਹੜੀ ਨੀਤੀ ਚੱਲ ਰਹੀ ਹੈ ਉਸ ਨੂੰ ਐਕਸਪੋਜ਼ ਕਰਨਾ ਚਾਹੀਦਾ, ਦੁਨੀਆ ਦੇ ਉੱਤੇ ਨਸ਼ਰ ਕਰਨਾ ਚਾਹੀਦਾ। ਇਹ ਸਾਡੀ ਕਾਮਨ
ਸਟ੍ਰੈਟਜੀ ਹੋਣੀ ਚਾਹੀਦੀ ਹੈ ਸਾਰੇ ਲੋਕਾਂ ਦੀ। ਜੀ ਬਿਲਕੁਲ। ਤੇ ਵੀ ਜਿਸ ਗੱਲ ਕੀਤੀ ਹੈ ਕਿ ਬੀਜੇਪੀ ਬਹੁਤ ਹੀ ਸ਼ਕਤੀਸ਼ਾਲੀ ਹੈ ਇਸ ਵੇਲੇ, ਕਿਉਂਕਿ ਆਰਐਸਐਸ ਦੀ ਸਪੋਰਟ ਹੈ, ਦੂਸਰੇ ਪਾਸੇ ਅਕਾਲੀ ਲੀਡਰਸ਼ਿਪ ਵੀ ਇਸ ਨੂੰ ਸਪੋਰਟ ਕਰਦੇ ਨੇ। ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਅਰੁਣ ਜੇਤਲੀ ਦੀ ਹਾਰ ਦਾ ਅਕਾਲੀ ਤੇ ਬੀਜੇਪੀ ਗੱਠਜੋੜ ਤੇ ਕੋਈ ਅਸਰ ਪਵੇਗਾ? ਜਿਹੜੀ ਅਰੁਣ ਜੇਤਲੀ ਦੀ ਹਾਰ ਹੈ ਇਹ ਤਾਂ ਹੋਣੀ ਹੀ ਸੀ, ਕਿਉਂਕਿ ਜਿਸ ਦਿਨ ਅਸੀਂ ਲੋਕ ਜਿਨ੍ਹਾਂ ਨੇ ਆਮ ਪਾਰਟੀ ਨੂੰ ਸਪੋਰਟ ਕੀਤਾ ਉਹ ਵੀ ਚਾਹੁੰਦੇ ਸਨ ਕਿ ਅੰਮ੍ਰਿਤਸਰ ਦੇ ਵਿੱਚ ਅਮਰਿੰਦਰ ਸਿੰਘ ਜਿੱਤ ਜਾਏ। ਹਾਂਜੀ। ਔਰ ਸਾਰੇ ਸਿੱਖਾਂ ਦੀ ਇਹ ਮਨਾਂ ਦੇ ਵਿੱਚ ਇਹ ਅਵਸਥਾ ਸੀ। ਇੱਕ ਤਾਂ ਉਹ ਅਮਰਿੰਦਰ ਸਿੰਘ ਨੂੰ, ਕਿਉਂਕਿ ਇਸਨੇ 1984 ਦੇ ਵਿੱਚ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਣ ਤੋਂ ਬਾਅਦ ਅਸਤੀਫਾ ਦਿੱਤਾ ਸੀ, ਇਸ ਕਰਕੇ ਉਸ ਦੀ ਉਹ ਪਲ ਬਣੀ ਹੋਈ ਹੈ। ਇੱਕ ਇਹਨਾਂ ਦੀ ਜਿਹੜਾ ਪਰਿਵਾਰ ਹੈ ਉਹ ਮਾੜਾ ਚੰਗਾ, ਕਦੇ ਜ਼ਿਆਦਾ ਕਦੇ ਥੋੜਾ ਸਿੱਖੀ ਦੇ ਨਾਲ ਜੁੜਿਆ ਰਿਹਾ ਹੈ ਜੀ। ਇੱਕ ਇਹ ਗੱਲ ਸੀ ਕਿ ਇਸ ਨੇ ਅਰੁਣ ਜੇਤਲੀ ਨੇ ਉਹਨਾਂ ਦਾ ਸਾਰਿਆਂ ਤੋਂ ਇੱਕ ਜ਼ਹਿਰੀ ਜ਼ਹਿਨੀਅਤ ਵਾਲਾ ਇਨਸਾਨ ਹੈ, ਜਿਹੜਾ ਕਿ ਸਭ ਤੋਂ ਵੱਧ ਇਹਨਾਂ ਦੇ ਫਲਸਫੇ ਦਾ ਕਾਇਲ ਹੈ ਜੀ। ਔਰ ਉਸਨੇ ਆ ਕੇ ਉੱਥੇ ਜਿਹੜੇ ਹੈੱਡਕੁਆਟਰਸ ਬਣਾਏ ਸੀ ਆਪਣੇ ਪ੍ਰਚਾਰ ਵਾਸਤੇ, ਉਸ ਜਗ੍ਹਾ ਦੇ ਉੱਤੇ ਬਣਾਏ ਸੀ ਜਿੱਥੇ ਹਿਤਾ ਬਲਾਸ਼ੀ ਦੀ ਯਾਦਗਾਰ ਬਣੀ ਹੋਈ ਹੈ। ਇਹ ਆਦਮੀ ਉਹ ਸੀ ਜਿਸਨੇ ਜਿਸ ਵੇਲੇ ਸੰਤ ਜੀ ਚਾਹੁੰਦੇ ਸਨ ਕਿ ਇੱਥੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ, ਉਸ ਵੇਲੇ ਇਹਨਾਂ ਨੇ ਰਸੂਲਾਂ ਦੇ ਉੱਤੇ, ਕਿਰਪਾਨਾਂ ਦੇ ਉੱਤੇ, ਡਾਂਗਾਂ ਦੇ ਉੱਤੇ ਸਿਗਰਟਾਂ ਦੀਆਂ ਡੱਬੀਆਂ ਬੰਨ੍ਹ ਕੇ ਜਲੂਸ ਕੱਢਿਆ ਸੀ ਕਿ ਸਿਗਰਟ ਬੀੜੀ ਪੀਏਂਗੇ, ਸ਼ਾਨ ਸੇ ਜੀਏਂਗੇ ਨਾਰਾ ਲਾਇਆ ਸੀ। ਹਾਂਜੀ। ਤੇ ਜਾ ਕੇ ਦਰਬਾਰ ਸਾਹਿਬ ਦੀ ਤਸਵੀਰ ਰੇਲਵੇ ਸਟੇਸ਼ਨ ਅੰਮ੍ਰਿਤਸਰ ਦੇ ਉੱਤੇ, ਤੇ ਉੱਥੇ ਉਹਨਾਂ ਨੇ ਗੁਰੂ ਰਾਮਦਾਸ ਦੀ ਤਸਵੀਰ ਦੀ ਬੇਅਦਬੀ ਕੀਤੀ ਸੀ, ਜੋ ਮੈਂ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਂਦਾ। ਲੇਕਿਨ ਇਹ ਜਿਹੜੀ ਨਫ਼ਰਤ ਜਿਹੜੀ ਉਸਨੇ ਫੈਲਾਈ ਸੀ, ਉਸ ਦੇ ਕਾਰਨ ਉਸ ਦਾ ਕਤਲ ਹੋ ਗਿਆ। ਔਰ ਉਸ ਨੂੰ ਇੱਕ ਸ਼ਹੀਦ ਮੰਨ ਕੇ ਉਸ ਦੀ ਯਾਦਗਾਰ ਬਣਾ ਕੇ ਉਸ ਯਾਦਗਾਰ ਤੋਂ ਪ੍ਰਚਾਰ ਇਹ ਕਰ ਰਿਹਾ ਸੀ। ਸੋ ਸਿੱਖ ਮੈਜੋਰਿਟੀ ਅੰਮ੍ਰਿਤਸਰ ਦੇ ਵਿੱਚ ਹੈ, 60% ਘੱਟੋ ਘੱਟ ਸਿੱਖ ਹਨ ਜੀ, ਤੇ ਉੱਥੇ ਇਹੀ ਚੰਗਾ ਠੀਕ ਹੋਣਾ ਸੀ, ਬਣਦਾ ਸੀ। ਲੇਕਿਨ ਇਸ ਦੇ ਨਾਲ ਇਹਨਾਂ ਦੇ ਗੱਠਜੋੜ ਦੇ ਉੱਤੇ ਕੋਈ ਫਰਕ ਨਹੀਂ ਪਏਗਾ, ਕਿਉਂਕਿ ਇਹਨਾਂ ਦੀ ਜਿਹੜਾ ਗੱਠਜੋੜ ਤਾਂ ਹੁੰਦਾ ਹੈ ਨਾ, ਜੇ ਇੱਕ ਪਾਸਿਓਂ ਇੱਕ ਦਾ ਕੁਝ ਐਡਜਸਟਮੈਂਟ ਹੋਵੇ। ਇਹਨਾਂ ਦੀ ਐਡਜਸਟਮੈਂਟ ਕੋਈ ਨਹੀਂ। ਇਹ ਤਾਂ ਕਹਿੰਦੇ ਅਸੀਂ ਤਾਂ ਬਿਨਾਂ ਸ਼ਰਤ ਤੋਂ ਬੀਜੇਪੀ ਦੇ ਨਾਲ ਆ। ਹਾਂਜੀ। ਤੇ ਜੇ ਬਿਨਾਂ ਸ਼ਰਤ ਤੋਂ ਨਾਲ ਆਣਗੇ ਤਾਂ ਕਿਸੇ ਨੂੰ ਕੀ ਇਤਰਾਜ਼ ਹੈ? ਤੁਰੇ ਫਿਰਨ ਉਹਨਾਂ ਦੀ ਜੁੱਤੀਆਂ ਝਾੜੀ ਜਾਣ। ਉਹਨਾਂ ਨੇ ਆਪਣਾ ਜਿਹੜਾ ਕਰਦੇ ਰਹਿਣਾ, ਜੋ ਉਹ ਆਪਣੀ ਫਲਸਫੇ ਨੂੰ ਅਗਾਂਹ ਵਧਾਉਣ ਵਾਸਤੇ ਕਰਨਾ ਚਾਹੁੰਦੇ ਨੇ। ਇਸ ਕਰਕੇ ਮੇਰੇ ਖਿਆਲ ਦੇ ਵਿੱਚ ਇਹਦੇ ਨਾਲ ਕੋਈ ਫਰਕ ਨਹੀਂ ਪਏਗਾ ਜੀ। ਤੇ ਵੀਰ ਜੀ, ਹੁਣ ਅਸੀਂ ਕਿਉਂਕਿ ਸਾਡੇ ਕੋਲ 3 ਮਿੰਟ ਰਹਿ ਗਏ ਨੇ, ਅਸੀਂ ਨਾਨਕ ਸ਼ਾਹ ਕੈਲੰਡਰ ਵਾਲਾ ਨੇ। ਜਿਵੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅੱਜ ਕੱਲ੍ਹ ਪਾਕਿਸਤਾਨ ਦੇ ਦੌਰੇ ਤੇ ਹਨ ਅਤੇ ਨਾਨਕ ਸ਼ਾਹ ਕੈਲੰਡਰ ਨੂੰ ਬਦਲਣ ਲਈ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਬਾਅ ਪਾ ਰਹੇ ਹਨ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਸ ਵੇਲੇ ਇਹ ਕੈਲੰਡਰ ਤਿਆਰ ਕੀਤਾ ਗਿਆ ਜੀ, ਔਰ ਜਿਸ ਵੇਲੇ SGPC ਦੇ ਪ੍ਰਧਾਨ ਨੇ ਉਸ ਮੀਟਿੰਗ ਦੇ ਵਿੱਚ ਮੈਂ ਵੀ ਹਾਜ਼ਰ ਸਾਂ, ਤੇ ਸਟੇਜ ਦੇ ਉੱਤੇ ਮੈਂ ਰਿਕੁਐਸਟ ਕੀਤਾ ਵੀ ਇਹ ਕੈਲੰਡਰ ਸ਼੍ਰੋਮਣੀ ਕਮੇਟੀ ਅਡਾਪਟ ਕਰ ਲਏ, ਤਾਂ ਪ੍ਰਧਾਨ ਨੇ ਉੱਥੇ ਹੀ ਟੋੜਾ ਸਾਹਿਬ ਪ੍ਰਧਾਨ ਸਨ, ਉਹਨਾਂ ਨੇ ਅਨਾਉਂਸ ਕਰਤਾ ਕਿ ਅਸੀਂ ਇਹ ਕੈਲੰਡਰ ਨੂੰ ਐਕਸੈਪਟ ਕਰ ਲਿਆ। ਤੇ ਜੋ ਉਹਦਾ ਤਰੀਕਾ ਹੈ ਉਸ ਨੂੰ ਵਿਧੀ ਅਨੁਸਾਰ ਉਸ ਨੂੰ ਅਗਾਂਹ ਤੋਰਾਂਗੇ ਜੀ। ਉਸ ਦਿਨ ਤੋਂ ਬਾਅਦ ਇਹਨਾਂ ਲੋਕਾਂ ਦਾ ਬਿਆਨ ਆਇਆ ਸੀ, ਸੁਦਰਸ਼ਨ ਦਾ ਬਿਆਨ ਆਇਆ ਸੀ। ਉਸ ਵੇਲੇ ਸੁਦਰਸ਼ਨ RSS ਦਾ ਪ੍ਰਧਾਨ ਹੁੰਦਾ ਸੀ। ਉਸਨੇ ਕਿਹਾ ਸੀ ਕਿ ਇਹ ਕੈਲੰਡਰ ਅਸੀਂ ਨਹੀਂ ਚੱਲਣ ਦਿਆਂਗੇ। ਹਾਂਜੀ। ਔਰ ਉਹ ਇਸ ਬਿਆਨ ਦੇ ਉੱਤੇ ਕਾਇਮ ਹਨ। ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੇ ਆਪ ਇਹ ਕੈਲੰਡਰ ਦਮਦਮਾ ਸਾਹਿਬ ਵਿਸਾਖੀ ਦੇ ਦਿਨ ਰਿਲੀਜ਼ ਕੀਤਾ ਸੀ ਜੀ। ਲੇਕਿਨ ਇਹ ਸਾਰਾ ਕੁਝ ਭੁੱਲ ਕੇ ਇਹਨਾਂ ਨੇ ਉਸ ਦੇ ਵਿੱਚ ਸੋਧਾਂ ਕੀਤੀਆਂ RSS ਦਾ ਦਬਾਅ ਪੈਣ ਦੇ ਕਾਰਨ, ਤੇ ਇਹ ਲੋਕ ਬਾਰ-ਬਾਰ ਉਸ ਨੂੰ ਲੈ ਕੇ ਇੱਕ ਵਿਕਰਮੀ ਕੈਲੰਡਰ ਦੇ ਵਿੱਚ ਬਦਲ ਦੇਣਾ ਚਾਹੁੰਦੇ ਨੇ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਭ ਦੇ ਉੱਤੇ ਇਹ ਦਬਾਅ ਪਾ ਰਹੇ ਨੇ ਕਿ ਤੁਸੀਂ ਇਸ ਨੂੰ ਖਤਮ ਕਰ ਦਿਓ ਤੇ ਵਿਕਰਮੀ ਕੈਲੰਡਰ ਨੂੰ ਸਵੀਕਾਰ ਕਰ ਲਓ, ਜਿਹੜਾ ਕਿ ਸਿੱਖ ਹਿੱਤਾਂ ਦੇ ਵਿੱਚ ਨਹੀਂ। ਸੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਿਰਫ ਇਹਨਾਂ ਦੇ ਇੱਕ ਨੌਕਰ ਚਾਕਰ ਹਨ। ਜੋ ਉਹ ਚਾਹੁੰਦੇ ਨੇ ਉਹ ਆਦਮੀ ਕਰਦਾ ਹੈ।
ਤੇ ਇਸ ਕਰਕੇ ਉਸ ਦਾ ਜਿਹੜਾ ਜਾਣਾ ਉਸ ਗਿਲਾ ਨਹੀਂ ਕਰ ਸਕਦੇ, ਨਾ ਹੀ ਉਸ ਦਾ ਪ੍ਰਚਾਰ ਦੇ ਉੱਤੇ ਗਿਲਾ ਕਰ ਸਕਦੇ ਹਾਂ। ਹਾਂਜੀ, ਲੇਕਿਨ ਸਿਰਫ ਅਸੀਂ ਲੋਕਾਂ ਨੂੰ ਇਹ ਕਹਿ ਸਕਦੇ ਹਾਂ, ਬਾਹਰ ਦੇ ਲੋਕਾਂ ਨੂੰ, ਵੀ ਕਿਸੇ ਵੀ ਹਾਲਤ ਦੇ ਵਿੱਚ ਕੋਈ ਸੋਨੇ ਦਾ ਬਣ ਕੇ ਆਈ ਜਾਵੇ, ਕੋਈ ਚਾਂਦੀ ਦਾ ਬਣ ਕੇ ਆਵੇ, ਕੋਈ ਪ੍ਰਧਾਨ ਕਹੇ, ਕੋਈ ਤਖਤ ਦਾ ਜਥੇਦਾਰ ਬਣ ਕੇ ਆਵੇ, ਇਹ ਕੈਲੰਡਰ ਸਿੱਖੀ ਦੀ ਨਿਸ਼ਾਨੀ ਹੈ ਔਰ ਸਿੱਖ ਨੇਸ਼ਨ ਦੀ ਧਰੋਹਰ ਹੈ, ਜਿਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਅਬੰਡਨ ਨਹੀਂ ਕਰਨਾ ਚਾਹੀਦਾ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਬਾਹਰ ਦੇ ਦਰਸ਼ਕਾਂ ਦੇ ਨਾਲ ਰੂਬਰੂ ਕੀਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ, ਇੱਥੇ ਅਸੀਂ ਤੁਹਾਡੇ ਕੋਲ ਵੀ ਇਜਾਜ਼ਤ ਲੈਣੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।